ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਜੰਗ ਦੇ ਬਣੇ ਹਾਲਾਤਾਂ ਤੋਂ। ਬਹੁਤ ਵਾਰ ਆਗੂ ਜਦੋਂ ਸੰਵੇਦਨਸ਼ੀਲ ਸਮਾਂ ਹੁੰਦਾ, ਜਦੋਂ ਲੋਕ ਉਡੀਕ ਰਹੇ ਹੁੰਦੇ ਨੇ ਉਹਨਾਂ ਦੇ ਬਿਆਨਾਂ ਨੂੰ, ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ, ਤਾਂ ਉਹ ਬਹੁਤ ਸਾਰੀਆਂ ਇਹੋ ਜਿਹੀਆਂ ਮਿਸਾਲਾਂ ਪੈਦਾ ਕਰ ਜਾਂਦੇ ਨੇ ਕਿ ਲੋਕਾਂ ਨੂੰ ਲੱਗਦਾ ਕਿ ਇਤਿਹਾਸ ਬਣ ਗਿਆ। ਖਾਸ ਤੌਰ ਤੇ ਜਿਹੜੇ ਮੁੱਖ ਅਹੁਦਿਆਂ ਤੇ ਹੁੰਦੇ ਨੇ ਲੋਕ। ਮੋਦੀ ਸਾਹਿਬ ਪੰਜਾਬ ਆਏ ਨੇ ਜੀ, ਉਹਨਾਂ ਦੇ ਇਸ ਪੰਜਾਬ ਦੇ ਦੌਰੇ ਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਡੀਕੋਡ ਕੀਤਾ ਜਾ ਰਿਹਾ, ਔਰ ਜਿਹੜਾ ਉਹਨਾਂ ਨੇ ਥਾਂ ਚੁਣਿਆ ਉਹ ਆ ਆਦਮਪੁਰ। ਆਦਮਪੁਰ 에ਅਰਬੇਸ ਹੈ, ਤੇ 에ਅਰਬੇਸ ਤੇ ਆ ਕੇ ਉਹਨਾਂ ਨੇ ਭਾਰਤ ਮਾਤਾ ਕੀ ਜੈ ਜਿਹੜਾ ਕਿਹਾ, ਉਹਦੇ ਕੀ ਮਾਇਨੇ ਕੱਢ ਗਏ? ਬਿਲਕੁਲ ਪ੍ਰਵੀਨ ਜੀ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੂੰ ਅਚਾਨਕ ਬਿਨਾਂ ਇਤਲਾਹ ਤੋਂ, ਬਿਨਾਂ ਕਿਸੇ ਨੂੰ ਜਾਣਕਾਰੀ ਦਿੱਤਿਆਂ ਜੀ ਜਦੋਂ ਪੰਜਾਬ ਦੀ ਧਰਤੀ ਤੇ ਆਦਮਪੁਰ 에ਅਰਬੇਸ ਤੇ ਪਹੁੰਚਦੇ ਨੇ, ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟ ਆਉਂਦੀ ਹੈ ਤੇ ਉਸ ਤੋਂ ਬਾਅਦ ਉਹ ਪ੍ਰਕਿਰਿਆ ਜਨਤਕ ਹੁੰਦੀ ਹੈ ਤੇ ਉਹਨਾਂ ਦਾ ਬਿਆਨੀਆ ਫਿਰ ਦਿੱਲੀ ਜਾਣ ਤੋਂ ਬਾਅਦ ਉਹ ਚੱਲਦਾ ਹੈ। ਹੂੰ ਤੋ ਉਹ ਸਾਰਿਆਂ ਦੇ ਬਹੁਤ ਪਹਿਲੂ ਨੇ, ਬੜੇ ਮਾਇਨੇ ਨੇ। ਜੀ ਇਸ ਮੌਕੇ ਜਦੋਂ ਵਿਸ਼ਵ ਦਾ ਮੀਡੀਆ ਕੁਝ ਹੋਰ ਬੋਲ ਰਿਹਾ ਹੋਵੇ, ਪਾਕਿਸਤਾਨ ਦਾ ਮੀਡੀਆ ਕੁਝ ਹੋਰ ਬੋਲ ਰਿਹਾ ਹੋਵੇ, ਹੂੰ ਭਾਰਤ ਦਾ ਮੀਡੀਆ ਵੱਖੋ-ਵੱਖ ਪਹਿਲੂਆਂ ਤੋਂ ਵੱਖੋ-ਵੱਖ ਤਰੀਕੇ ਨਾਲ ਆਪਣੀ ਗੱਲ ਰੱਖ ਰਿਹਾ ਹੋਵੇ, ਸਰਕਾਰ ਦੀ ਗੋਦੀ 'ਚ ਬੈਠਾ ਸਰਕਾਰ ਦੀ ਗੱਲ ਕਰੇ, ਫੌਜੀ ਜਵਾਨਾਂ ਨਾਲ, ਮੁਲਕ ਨਾਲ ਖੜਾ ਮੀਡੀਆ ਸਹੀ ਗੱਲ ਕਰੇ, ਤੇ ਇੱਕ ਐਨਾਲਿਸਿਸ ਕਰਨ ਵਾਲਾ ਮੀਡੀਆ ਉਹ ਆਪਣੇ ਤਰੀਕੇ ਨਾਲ ਗੱਲ ਕਰੇ, ਤਾਂ ਉਹਦੇ ਵਿੱਚ ਨਰਿੰਦਰ ਮੋਦੀ ਦੀ ਇਹ ਚੋਣ ਬਹੁਤ ਅਰਥ ਰੱਖਦੀ ਹੈ। ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਆਦਮਪੁਰ ਦੇ 에ਅਰਬੇਸ ਤੇ ਪਹੁੰਚ ਕੇ ਫੌਜੀ ਜਵਾਨਾਂ ਨਾਲ ਸਮਾਂ ਬਿਤਾਇਆ, ਉਹਨਾਂ ਨਾਲ ਮੁਲਾਕਾਤ ਕੀਤੀ, ਉਹਨਾਂ ਨੂੰ ਹੌਸਲਾ ਦਿੱਤਾ, ਜਾਂ ਉਹਨਾਂ ਦੇ ਹੌਸਲੇ ਨਾਲ ਆਪਣੇ ਆਪ ਨੂੰ, ਰਾਜਨੀਤਿਕ ਧਿਰਾਂ ਨੂੰ ਤੇ ਮੁਲਕ ਨੂੰ ਹੌਸਲਾ ਦਿੱਤਾ ਕਿ ਦੇਖੋ ਜਵਾਨ ਡਟੇ ਨੇ। ਜੀ ਜੀ ਇਹਦੇ ਜਿਹੜੇ ਤੁਸੀਂ ਅਰਥ ਪੁੱਛ ਰਹੇ ਹੋ, ਉਹਦਾ ਪਹਿਲਾ ਸਪਸ਼ਟ ਅਰਥ ਤਾਂ ਇਹ ਹੈ ਕਿ ਪਾਕਿਸਤਾਨ ਵੱਲੋਂ ਇਹ ਬਿਆਨੀਆਂ ਜਾਰੀ ਹੋ ਰਿਹਾ ਸੀਗਾ, ਜਾਂ ਇਹ ਕਿਹਾ ਜਾ ਰਿਹਾ ਸੀ, ਇਹ ਫੈਲਾਇਆ ਜਾ ਰਿਹਾ ਸੀ ਕਿ ਆਦਮਪੁਰ 에ਅਰਵੇਜ਼ ਨੂੰ ਅਸੀਂ ਨੁਕਸਾਨ ਪਹੁੰਚਾਤਾ, ਅਸੀਂ ਉਹਦੇ ਤੇ ਹਮਲਾ ਕਰਤਾ ਜੀ, ਇਹ ਆ ਉਹ ਹੈ। ਸੋ ਉਸ ਦਾ ਜਵਾਬ ਸੀਗਾ ਕਿਆ ਲੋ ਭਾਈ, ਆਦਮਪੁਰ 에ਅਰਵੇਜ਼ ਵੀ ਉੱਥੇ ਹੀ ਹੈ ਤੇ ਮੈਂ ਵੀ ਉੱਥੇ ਹੀ ਹਾਂ। ਸੋ ਇਸ ਲਈ ਕਿ ਜੇ ਇੱਥੇ ਕੁਛ ਅਜਿਹੀ ਸਥਿਤੀ ਹੁੰਦੀ ਤਾਂ ਮੈਂ ਥੋੜਾ ਆਉਂਦਾ, ਫਿਰ ਤਾਂ ਸੰਭਾਲਣ ਵਾਲੇ ਆਉਂਦੇ ਇਹਨੂੰ। ਸੋ ਇਸ ਲਈ ਜੇ ਮੈਂ ਆਇਆ ਤਾਂ ਇਹਦਾ ਮਤਲਬ ਸਾਰਾ ਕੁਝ ਠੀਕ ਠਾਕ ਹੈ। ਇੱਕ ਤਾਂ ਉਹ ਸੀਗਾ। ਦੂਸਰਾ, ਪੰਜਾਬ ਨੂੰ ਚੁਣਨਾ, ਮੈਨੂੰ ਲੱਗਦਾ ਇੱਕ ਤਾਂ ਇਹ ਪਹਿਲੂ ਵੀ ਹੈਗਾ ਕਿ ਜੇ ਲੜਾਈ ਹੋਈ ਤਾਂ ਕੱਲ ਨੂੰ ਪੰਜਾਬ ਨਹੀਂ ਲੜਨਾ, ਪੰਜਾਬ ਦੀ ਧਰਤੀ ਉਹ ਇਸ ਕੰਮ ਲਈ ਵਰਤੀ ਜਾਣੀ ਹੈ। ਤੇ ਪਰ ਇਸ ਵਾਰ ਪੰਜਾਬ ਨੇ ਉਹੀ ਜੀ ਮਤਲਬ ਨਹੀਂ ਰਿਐਕਟ ਕੀਤਾ, ਜਿਸ ਤਰ੍ਹਾਂ ਮਤਲਬ ਬੇਲੋੜਾ ਬੋਲਣਾ, ਬੇਲੋੜਾ ਉਹ ਕਹਿੰਦੇ ਕਿ ਜੇ ਗੱਲ ਪੈ ਗਈ ਤਾਂ ਲੜਾਈ ਅਸੀਂ ਲੜਨੀ ਹੈ ਨਾ। ਪਰ ਅਸੀਂ ਜੰਗ ਨਹੀਂ ਚਾਹੁੰਦੇ, ਕਿਉਂਕਿ ਅਸੀਂ ਲੜਾਈਆਂ ਦੇਖ ਚੁੱਕੇ ਹਾਂ, ਜੰਗ ਦੇਖ ਚੁੱਕੇ ਹਾਂ, ਉਹਦੇ ਨੁਕਸਾਨਾਂ ਤੋਂ ਜਾਣੂ ਹਾਂ। ਜੀ ਤੋ ਇਸ ਸਾਰੇ ਵਰਤਾਰੇ ਦੇ ਵਿੱਚ ਪਾਕਿਸਤਾਨ ਇੱਕ ਨਰੇਟਿਵ ਸਿਰਜ ਰਿਹਾ ਸੀਗਾ, ਉਹਨੇ ਇੱਕ ਮਾਹੌਲ ਬਣਾਇਆ ਸੀਗਾ ਕਿ ਦੇਖੋ ਜੀ, ਅਸੀਂ ਤਾਂ ਸਿੱਖਾਂ ਨੂੰ ਵੱਖਰਾ ਰੱਖ ਰਹੇ ਹਾਂ, ਅਸੀਂ ਤਾਂ ਜੀ ਸਿੱਖ ਸਾਡੇ ਨਾਲ ਨੇ ਜੀ। ਉਹ ਇਹੀ ਜਿਹੀ ਵੀਡੀਓ ਵੀ ਪਾ ਰਹੇ ਨੇ ਕਿ ਲਹਿੰਦਾ ਪੰਜਾਬ ਰਲਾ ਲੈਣਾ, ਅਸੀਂ ਚੜ੍ਹਦਾ ਪੰਜਾਬ ਨਾਲ ਕਰ ਲੈਣਾ, ਅਸੀਂ ਇੱਕ ਪੰਜਾਬ ਹੈ ਅਸੀਂ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇੱਧਰੋਂ ਬੈਠ ਕੇ ਉਸ ਪੰਜਾਬ ਦਾ ਫਿਕਰ ਓਨਾ ਹੀ ਹੁੰਦਾ ਜਿੰਨਾ ਇਸ ਪੰਜਾਬ ਦਾ ਫਿਕਰ ਹੈ, ਤੇ ਉੱਧਰ ਵਾਲਿਆਂ ਨੂੰ ਵੀ ਪੰਜਾਬ ਤੇ ਪੰਜਾਬੀਆਂ ਦਾ ਆਪਸੀ ਹੇਜ ਜਾਂ ਆਪਸੀ ਸੱਭਿਆਚਾਰ ਜਾਂ ਆਪਸੀ DNA ਇੱਕੋ ਸਰਦਾ। ਪਰ ਜਦੋਂ ਮੁਲਕ ਦੀ ਹੱਦਬੰਦੀ ਦਾ ਮਸਲਾ ਹੁੰਦਾ ਤਾਂ ਮੁਲਕ ਨਾਲ ਹੀ ਖੜਦੇ ਆ ਅਸੀਂ। ਸੋ ਉਸ ਪ੍ਰਕਿਰਿਆ 'ਚ ਨਰਿੰਦਰ ਮੋਦੀ ਪਾਕਿਸਤਾਨ ਵੱਲੋਂ ਸਿਰਜੇ ਜਾ ਰਹੇ ਇਹ ਨਰੇਟਿਵ ਨੂੰ ਮੈਨੂੰ ਲੱਗਦਾ ਦੁਨੀਆ ਭਰ ਦੇ ਵਿੱਚ ਤੋੜਨ ਦੇ ਲਈ ਵੀ ਉਹਨਾਂ ਨੇ ਪੰਜਾਬ ਨੂੰ ਚੁਣਿਆ। ਪਰ ਇਸ ਤਰ੍ਹਾਂ ਪੰਜਾਬ ਆ ਕੇ ਨਾ ਤਾਂ ਤੁਸੀਂ ਆਪਣੀਆਂ ਗਲਤੀਆਂ ਧੋ ਸਕਦੇ ਹੋ, ਇਸ ਤਰ੍ਹਾਂ ਪੰਜਾਬ ਆ ਕੇ ਨਾ ਤਾਂ ਤੁਸੀਂ ਮਤਲਬ ਆਪਣੀਆਂ ਖਾਮੀਆਂ ਲੁਕੋ ਸਕਦੇ ਹੋ, ਇਸ ਤਰ੍ਹਾਂ ਪੰਜਾਬ ਆ ਕੇ ਆਦਮਪੁਰ 에ਅਰਬੇਸ ਜੇ ਤੁਸੀਂ ਸੋਚੋ ਕਿ ਤੁਹਾਡੇ ਨੂੰ ਜਿਹੜੇ ਸਵਾਲ ਹੋ ਰਹੇ ਨੇ ਉਹ ਬੰਦ ਹੋ ਜਾਣਗੇ, ਨਾ ਉਹ ਬੰਦ ਹੋ ਸਕਦੇ ਹੋ। ਜਿਹੜਾ ਤਾਂ ਮੁਲਕ ਦਾ ਮਸਲਾ, ਉੱਥੇ ਤਾਂ ਮੁਲਕ ਦੇ ਨਾਤੇ ਸਾਰੇ ਖੜੇ ਨੇ, ਪਰ ਜਦੋਂ ਸਰਕਾਰ ਦੇ ਨਾਤੇ ਤੁਹਾਨੂੰ ਸਵਾਲ ਬਣਦਾ ਤਾਂ ਉਹਦਾ ਸਵਾਲ ਦਾ ਜਵਾਬ ਤਾਂ ਤੁਹਾਨੂੰ ਹੀ ਦੇਣਾ ਪੈਣਾ। ਉਹਦੇ ਲਈ ਤਾਂ ਉਹ ਤੁਹਾਡੇ ਤੇ ਸਵਾਲ ਜਿਉਂਦੇ ਤਿਉਂ ਖੜੇ ਨੇ ਕਿ ਭਾਈ ਤੁਸੀਂ 100 ਮਾਰੇ ਜੀ, ਤੁਸੀਂ ਕਹਿੰਦੇ ਜੀ ਅਸੀਂ 35-40 ਉਹਨਾਂ ਦੇ ਫੌਜੀ ਵੀ ਮਾਰਤੇ ਜੀ, 100 ਅੱਤਵਾਦੀ ਮਾਰਤੇ ਜੀ, ਟਿਕਾਣੇ ਤਬਾਹ ਹੋ ਗਏ ਜੀ। ਪਰ ਹੁਣ ਤਾਂ ਇਹ ਜਨਤਕ ਹੋ ਗਈ ਗੱਲ ਕਿ ਸਾਡੇ 8 ਜਵਾਨ ਸ਼ਹੀਦ ਹੋ ਚੁੱਕੇ ਨੇ। ਸਹੀ। ਹੁਣ ਤਾਂ ਇਹ ਵੀ ਡਾਟਾ ਆਉਣ ਲੱਗ ਗਿਆ ਕਿ 28 ਤੋਂ 30 ਬੰਦੇ ਨੇ, ਅਜੇ ਵੀ ਪਤਾ ਨਹੀਂ ਇਹ ਸਪਸ਼ਟ ਕਿੰਨੀ ਹੈ, ਕਿ 28 ਤੋਂ 30 ਸਾਡੇ ਆਮ ਨਾਗਰਿਕ ਮਾਰੇ ਗਏ ਨੇ। ਸੋ ਇਹਨਾਂ ਦੀ ਜ਼ਿੰਮੇਵਾਰੀ ਕਿਹਨੇ ਲੈਣੀ ਹੈ? ਵੀ ਕਿਹਨੇ ਲੈਣੀ? ਸਹੀ ਹੈ। ਇਹਨਾਂ ਦੇ ਸੰਦੂਰ ਜਿਹੜੇ ਉਜੜੇ, ਉਹਦੇ ਲਈ ਕੌਣ ਜ਼ਿੰਮੇਵਾਰ ਹੈ ਜੀ? ਤੇ ਜਿਨ੍ਹਾਂ ਨੇ ਪਹਿਲਿਆਂ ਦੇ ਸੰਦੂਰ ਉਜਾੜੇ ਸੀ, ਉਹਨਾਂ ਦੀ ਨਿਸ਼ਾਨਦੇਹੀ ਕਿੱਥੇ ਆ? ਪਹਿਲਗਾਮ ਤਾਂ ਛੱਡੋ, ਅਜੇ ਤਾਂ ਪੁਲਵਾਮਾ ਵਾਲੇ ਮਾਮਲੇ ਦੀ ਜਾਂਚ ਨਹੀਂ ਹੋਈ ਸਹੀ ਮਾਇਨੇ 'ਚ।
ਉਹ ਜਾਂਚ ਕਿਹਨੇ ਕਰਨੀ ਸੀ ਜੀ ਕਿ ਉਹ ਕਦੋਂ ਆਏ, ਕਿੱਥੋਂ ਆਏ, ਕਿਵੇਂ ਆਏ, ਐਡੀ RDX ਕਿਵੇਂ ਆਈ? ਉਸੇ ਤਰ੍ਹਾਂ ਆਏ ਨੇ। ਇਹ ਅੱਤਵਾਦੀ ਇੰਨੀ ਸ਼ਾਨ ਨਾਲ ਆਏ ਕਿਵੇਂ, ਇੰਨੇ ਲੰਬਾ ਸਮਾਂ ਉੱਥੇ ਘਟਨਾਕ੍ਰਮ ਨੂੰ ਅੰਜਾਮ ਦੇ ਕੇ ਗਏ ਕਿੱਥੇ, ਕੌਣ ਸੀ, ਉਹ ਮਾਰੇ ਵੀ ਗਏ ਜਾਂ ਨਹੀਂ ਮਾਰੇ ਗਏ, ਜੇ ਮਾਰੇ ਗਏ ਤਾਂ ਕਿਵੇਂ ਮਾਰੇ ਗਏ, ਕੀ ਹੈ ਉਹਦੀ ਜਵਾਬਦੇਹੀ ਕਿਹਨੇ ਦੇਣੀ ਹੈ? ਜੀ ਜੀ ਬਿਲਕੁਲ ਫੌਜੀ ਅਧਿਕਾਰੀਆਂ ਦਾ ਬਿਆਨ ਸਪਸ਼ਟ ਸੀ ਕਿ ਸਾਡਾ ਕੰਮ ਸੀ ਆਪਣੇ ਟਾਰਗੇਟ ਨੂੰ ਧਿਆਨ 'ਚ ਰੱਖ ਕੇ ਕਾਰਵਾਈ ਕਰਨਾ, ਲਾਸ਼ਾਂ ਗਿਣਨਾ ਉਹਨਾਂ ਦਾ ਕੰਮ ਨਹੀਂ। ਪਰ ਜਨਾਬ ਸਰਕਾਰ ਦੀ ਜਵਾਬਦੇਹੀ ਹੁੰਦੀ ਹੈ ਇਸ ਕੰਮ ਲਈ, ਉਹ ਜਵਾਬ ਦੇਵੇ। ਇਹ ਸਵਾਲ ਨਰਿੰਦਰ ਮੋਦੀ ਮੂਹਰੇ ਖੜੇ ਨੇ। ਸ਼ਾਇਦ ਜੀ ਉਹ ਉਹਨਾਂ ਸਵਾਲਾਂ ਨੂੰ ਮੱਠਾ ਕਰਨ ਲਈ, ਸ਼ਾਇਦ ਉਹਨਾਂ ਚੁਣੌਤੀਆਂ ਤੋਂ ਬਚਣ ਲਈ, ਤੇ ਪਾਕਿਸਤਾਨ ਨੂੰ ਇਹ ਜਵਾਬ ਦੇਣ ਲਈ ਕਿ ਦੇਖੋ ਜੀ ਪੰਜਾਬ ਤੇ ਸਿੱਖ ਭਾਈਚਾਰਾ ਸਾਰਾ ਸਮੁੱਚੇ ਪੰਜਾਬੀ ਅਸੀਂ ਇੱਕ ਸੁਰ ਇਕਜੁੱਟ ਹਾਂ, ਉਸ ਤਰ੍ਹਾਂ ਦਾ ਅੰਤਰਰਾਸ਼ਟਰੀ ਪੱਧਰ ਤੇ ਸੁਨੇਹਾ ਦੇਣ ਦੀ ਇਹ ਕੋਸ਼ਿਸ਼ ਸੀਗੀ। ਪਰ ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਇੱਕ ਦਿਨ ਪਹਿਲਾਂ ਰਾਸ਼ਟਰ ਦੇ ਨਾਮ ਬਿਆਨ ਦਿੱਤਾ, ਉਹੀ ਲਗਭਗ ਬਿਆਨ ਆ ਕੇ ਫੌਜੀਆਂ ਨੇ ਦੁਹਰਾਇਆ, ਕੁਝ ਨਵਾਂ ਨਹੀਂ ਸੀ। ਜੀ ਜੀ ਤੇ ਜੇ ਪ੍ਰਧਾਨ ਮੰਤਰੀ ਏਦਾਂ ਹੀ ਫੋਟੋ ਸੈਸ਼ਨ ਕਰਾਉਂਦੇ ਨੇ ਹੈਨਾ, ਫਿਰ ਭਾਈ ਠੀਕ ਹੈ ਸਾਰਾ ਕੁਝ। ਜੇ ਏਦਾਂ ਨਹੀਂ ਕਰਾਉਂਦੇ ਫਿਰ ਪ੍ਰਧਾਨ ਮੰਤਰੀ ਵਾਲਾ ਵਰਤਾਰਾ ਘੱਟ ਸੀ, RSS ਦੀ ਸ਼ਾਖ ਵਾਲਾ ਵਰਤਾਰਾ ਜ਼ਿਆਦਾ ਸੀ। ਜੀ ਬਿਲਕੁਲ। ਕੰਮਾਂ ਤੋਂ ਹੀ ਪਤਾ ਲੱਗਦਾ ਨਾ ਕਿ ਕਿਹੜੇ ਪਾਸੇ ਨੂੰ ਜਾ ਰਹੀ ਹੈ ਸਰਕਾਰ, ਜਾਂ ਬਿਆਨਾਂ ਨੂੰ ਡੀਕੋਡ ਕਰਕੇ ਪਤਾ ਲੱਗਦਾ।